ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਕਹਿੰਦੇ ਸਮਾਂ ਬੜਾ ਬਲਵਾਨ ਹੁੰਦਾ ਆ, ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ। ਸਿੱਖਾਂ ਨੂੰ ਕਾਫੀ ਲੰਮੇ ਸਮੇਂ ਤੋਂ ਹਿੰਦੁਸਤਾਨ ਦਾ ਮੀਡੀਆ ਵਾਰ-ਵਾਰ ਅੱਤਵਾਦ, ਵੱਖਵਾਦ, ਡਰੱਗ ਡੀਲਰ ਇੱਦਾਂ ਦੇ ਕਹਿਣ ਤੋਂ ਕਦੇ ਬਾਜ਼ ਨਹੀਂ ਆਉਂਦਾ। ਪਰ ਦੇਖੋ ਭਈ ਕੁਦਰਤ ਦੇ ਰੰਗ ਦੇਖੋ, ਅੱਜ ਉਸੇ ਹੀ ਮੁਲਕ ਨੂੰ ਦੁਨੀਆ ਦੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਅੱਤਵਾਦੀ ਕਰਾਰ ਦੇਣ ਤੱਕ ਮੰਗ ਕਰ ਰਹੀਆਂ ਹੈਗੀਆਂ ਆ। ਅਮਰੀਕਾ ਦੀ ਇੱਕ ਬਹੁਤ ਵੱਡੀ ਜਥੇਬੰਦੀ ਆ, ਵਾਚਡੌਗ ਗਰੁੱਪ ਹੈਗਾ ਆ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम USCIRF। ਉਹਨਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਸਰਕਾਰ ਤੋਂ ਮੰਗ ਕੀਤੀ ਆ ਭਈ ਭਾਰਤ ਸਰਕਾਰ ਦੇ ਅਗੇਂਸਟ ਐਕਸ਼ਨ ਲਿਆ ਜਾਵੇ ਤੇ ਇੰਡੀਆ ਨੂੰ CPC ਡਿਕਲੇਅਰ ਕੀਤਾ ਜਾਵੇ, ਕੰਟਰੀ ਆਫ ਪਾਰਟੀਕੂਲਰ ਕੰਸਰਨ। ਇਹ ਕਹਿੰਦੇ ਵੀ ਅਸੀਂ ਪਿਛਲੇ ਸਮੇਂ 'ਚ ਜਿੰਨੀਆਂ ਵੀ ਰਿਪੋਰਟਸ ਆਈਆਂ ਉਹਨਾਂ ਵੱਲ ਦੇਖ ਕੇ ਆਪਾਂ ਦੇਖਿਆ ਵੀ ਕਿੱਦਾਂ ਭਾਰਤ ਦੇ ਵਿੱਚ ਜਿਹੜੇ ਮਿਨੋਰਟੀਜ਼ ਆ, ਰਿਲੀਜੀਅਸ ਫਰੀडम ਨੂੰ ਕਿੱਦਾਂ ਜਿਹੜਾ ਆ ਸਪਰੈਸ ਕੀਤਾ ਜਾਂਦਾ ਆ। ਉਸ ਤੋਂ ਬਿਨਾਂ ਜੋ ਭਾਰਤ ਤੋਂ ਬਾਹਰ ਵਸਦੇ ਲੋਕ ਆ, ਚਾਹੇ ਉਹਨਾਂ ਦੇ ਵਿੱਚ ਐਕਟਿਵਿਸਟ ਹੈਗੇ ਆ ਹਿਊਮਨ ਰਾਈਟਸ, ਚਾਹੇ ਉਹ ਵਕੀਲ ਆ, ਚਾਹੇ ਉਹ ਕਿਸੇ ਤਰ੍ਹਾਂ ਦੀ ਆਜ਼ਾਦੀ ਦੀ ਗੱਲ ਕਰਦੇ ਆ, ਉਹਨਾਂ ਦੇ ਉੱਤੇ ਟ੍ਰਾਂਜੈਕਸ਼ਨਲ ਰਿਪਰੈਸ਼ਨ ਦੀ ਜਿਹੜੀ ਆ ਗੱਲਬਾਤ ਚੱਲ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰਾਂ ਨੂੰ ਇੰਟੀਮੀਡੇਟ ਕੀਤਾ ਜਾਂਦਾ ਬੈਕ ਹੋਮ। ਇੱਥੇ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਅਸੈਸੀਨੇਟ ਕਰਨ ਦੀ ਗੱਲ ਕੀਤੀ ਗਈ ਆ। ਕਿਸ ਤਰ੍ਹਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਅਲੈਜ ਕੀਤਾ ਆ ਵੀ ਭਾਰਤ ਸਰਕਾਰ ਦੇ ਏਜੰਟ ਉਹਨਾਂ ਦੇ ਹੀ ਸਿਟੀਜ਼ਨ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਤਲ ਕਰਨ ਦੇ ਲਈ ਜਿਹੜੇ ਆ ਜ਼ਿੰਮੇਵਾਰ ਹੈਗੇ ਆ। ਸੋ USCIRF ਦੇ ਕਮਿਸ਼ਨਰ ਸਟੀਫਨ ਸ਼ਨੈਕ ਉਹਨਾਂ ਨੇ ਇਹ ਕਿਹਾ ਵੀ ਜੋ ਭਾਰਤ ਸਰਕਾਰ ਦੇ ਅਗੇਂਸਟ ਜਿਹੜੀਆਂ ਉਹਨਾਂ ਦੀ ਅਲੈਜਡ ਇਨਵੋਲਵਮੈਂਟ ਹੈਗੀ ਆ, ਕਿਲਿੰਗ ਆਫ ਸਿੱਖ ਐਕਟਿਵਿਸਟ ਹਰਦੀਪ ਸਿੰਘ ਨਿੱਜਰ ਕੈਨੇਡਾ ਦੇ ਵਿੱਚ ਤੇ ਮਾਰਨ ਦੀ ਕੋਸ਼ਿਸ਼ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਅਮਰੀਕਾ ਦੇ ਵਿੱਚ, ਇਹ ਬਹੁਤ ਹੀ ਟਰਬਲਿੰਗ ਹੈਗੀ ਆ। ਕਹਿੰਦੇ ਭਈ ਇਹ ਇੱਕ ਤਰ੍ਹਾਂ ਦੇ ਨਾਲ ਭਾਰਤ ਸਰਕਾਰ ਦਾ ਚਿਹਰਾ ਕਲੀਅਰ ਕਰਦੀ ਆ ਵੀ ਕਿਸ ਤਰ੍ਹਾਂ ਉਹ ਮਿਨੋਰਟੀਜ਼ ਨੂੰ ਤੇ ਹਿਊਮਨ ਰਾਈਟਸ ਦੇ ਜਿਹੜੇ ਡਿਫੈਂਡਰਸ ਆ ਉਹਨਾਂ ਨੂੰ ਕਤਲ ਕਰਨ ਦੇ ਲਈ ਆਪਣੇ ਮੁਲਕ ਤੋਂ ਬਾਹਰ ਜਾ ਕੇ ਵੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੀ ਹੈਗੀ ਆ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮਤਲਬ ਇਹੀ ਹੁੰਦਾ ਆ ਵੀ ਕੋਈ ਵੀ ਜਿਹੜੀ ਸਟੇਟ ਆ ਉਹ ਉਸ ਸਟੇਟ ਤੋਂ ਬਾਹਰ ਵਾਸਤੇ ਜਿਹੜੇ ਲੋਕ ਆ ਜਦੋਂ ਉਹ ਕਿਸੇ ਤਰ੍ਹਾਂ ਦੀ ਆਵਾਜ਼ ਉਠਾਉਂਦੇ ਹੈਗੇ ਆ ਹਿਊਮਨ ਰਾਈਟਸ ਦੀ, ਧੱਕੇ ਦੀ, ਤੇ ਉਹਨਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਆ ਉਹ ਉੱਥੇ ਦੀ ਸਰਕਾਰ ਜਿਹੜੀ ਆ, ਜਿਸ ਤਰ੍ਹਾਂ ਇੰਡੀਆ ਦੀ ਸਰਕਾਰ ਆ, ਉਹ ਕਰਦੀ ਹੈਗੀ ਆ। ਇਹ ਕਹਿੰਦੇ ਵੀ ਅਸੀਂ ਪਿਛਲੇ ਮਹੀਨਿਆਂ ਦੇ ਦੌਰਾਨ, ਇਕੱਲੇ ਮਹੀਨੇ ਨਹੀਂ ਸਾਲਾਂ ਦੇ ਦੌਰਾਨ ਕਹਿੰਦੇ ਅਸੀਂ ਦੇਖਿਆ ਵੀ ਕਿਸ ਤਰ੍ਹਾਂ ਹਿਊਮਨ ਰਾਈਟਸ ਦੇ ਜੋ ਐਕਟਿਵਿਸਟ ਹੈਗੇ ਆ, ਜਰਨਲਿਸਟ ਆ ਤੇ ਮੈਂਬਰਸ ਆਫ ਰਿਲੀਜੀਅਸ ਤੇ ਐਥਨਿਕ ਮਿਨੋਰਟੀ ਗਰੁੱਪ ਨੂੰ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਡਿਟੇਨ ਕੀਤਾ ਜਾਂਦਾ ਆ ਭਾਰਤ ਦੇ ਵਿੱਚ, ਉਹਨਾਂ ਦੇ ਮੈਂਬਰਸ ਜਿਹੜੇ ਪਰਿਵਾਰਕ ਆ ਉਹਨਾਂ ਨੂੰ ਕਿਡਨੈਪ ਕੀਤਾ ਜਾਂਦਾ ਆ। ਇਹ ਸਾਰਾ ਕੁਝ ਆਪਾਂ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੇ ਪਰਿਵਾਰ ਬਾਰੇ ਵੀ ਦੇਖਿਆ ਵੀ ਕਿਸ ਤਰ੍ਹਾਂ ਜਿਹੜੀਆਂ ਰਿਪੋਰਟਸ ਆਈਆਂ, ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੇ ਭੈਣ ਜੀ ਨੂੰ ਜਿਹੜਾ ਕਿਸ ਤਰ੍ਹਾਂ ਜਿਹੜੀ ਪੁਲਿਸ ਆ ਉਹ ਚੱਕ ਕੇ ਲੈ ਜਾਂਦੀ ਸੀ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਤੇ US ਦੀ ਜਿਹੜੀ ਫੈਡਰਲ ਪ੍ਰੋਸੀਕਿਊਟਰਸ ਆ ਉਹਨਾਂ ਨੇ ਜੋ ਕੁਝ ਪਿਛਲੇ ਦਿਨਾਂ 'ਚ ਦੱਸਿਆ ਕਿਸ ਤਰ੍ਹਾਂ ਜਿਹੜੀ ਇੰਡਾਈਟਮੈਂਟ ਫਾਈਲ ਕੀਤੀ ਗਈ ਹੈਗੀ ਆ ਇੱਥੇ ਦੀ ਇੱਕ ਕੋਰਟ ਦੇ ਵਿੱਚ ਵੀ ਕਿਸ ਤਰ੍ਹਾਂ ਭਾਰਤ ਸਰਕਾਰ ਦੇ ਜਿਹੜੇ ਸਾਬਕਾ ਪੁਲਿਸ ਆਫੀਸਰ ਜਾਂ ਉਹਨਾਂ ਦੇ ਏਜੰਟਸ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਵਿੱਚ, ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ਦੇ ਵਿੱਚ ਮਾਰਦੇ ਆ ਜਾਂ ਮਾਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਇਹ ਇੱਕ ਬਹੁਤ ਵੱਡਾ ਜਿਹੜਾ ਜ਼ੁਲਮ ਹੈਗਾ ਆ। USCIRF ਜੋ ਆ ਉਹ ਸਰੋਤਿਆਂ ਨੂੰ ਦੱਸਦੀ ਜਾਈਏ, ਇੱਕ ਆਟੋਨੋਮਸ ਕ੍ਰਾਸ ਪਾਰਟੀ ਫੈਡਰਲ ਗਵਰਨਮੈਂਟ ਆਰਗੇਨਾਈਜੇਸ਼ਨ ਆ। ਇਹ ਅਮਰੀਕਾ ਦੀ ਬਹੁਤ ਵੱਡੀ ਆਰਗੇਨਾਈਜੇਸ਼ਨ ਆ ਜੋ ਪੂਰੀ ਦੁਨੀਆ ਵਿੱਚ ਦੇਖਦੀ ਆ ਵੀ ਕਿੱਥੇ ਕਿੱਥੇ ਜਿਹੜੇ ਆ ਮਿਨੋਰਟੀਜ਼ ਦਾ ਕਤਲ ਹੁੰਦਾ ਆ, ਕਿੱਥੇ ਕਿੱਥੇ ਜਿਹੜੇ ਕਿਸੇ ਧਾਰਮਿਕ ਬੰਦੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ। ਇੰਡੀਆ ਦੀ ਜਿਹੜੀ ਆ ਵਾਰ-ਵਾਰ ਜਿਹੜੀ ਖਬਰ ਆਉਂਦੀ ਹੈਗੀ ਆ।
ਕਮਿਸ਼ਨ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਹੀਅਰਿੰਗ ਵੀ ਕੀਤੀ ਹੈਗੀ ਆ। ਉਸ ਹੀਅਰਿੰਗ ਦੇ ਵਿੱਚ ਉਹਨਾਂ ਨੇ ਪੂਰਾ ਇਸ ਮੁੱਦੇ ਨੂੰ ਉਠਾਇਆ ਵੀ ਕਿਸ ਤਰ੍ਹਾਂ ਰਿਲੀਜੀਅਸ ਮਿਨੋਰਟੀਜ਼, ਸਿਵਲ ਸੁਸਾਇਟੀ ਤੇ ਹਿਊਮਨ ਰਾਈਟਸ ਐਕਟਿਵਿਸਟ ਇੰਡੀਆ ਦੇ ਵਿੱਚ ਜਾਂ ਇੰਡੀਆ ਤੋਂ ਬਾਹਰ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਉੱਥੇ ਦੀ ਸਰਕਾਰ ਸਪਾਈਵੇਅਰ ਤੇ ਆਨਲਾਈਨ ਹਰਾਸਮੈਂਟ ਕੈਂਪੇਨ ਕਰਦੀ ਹੈਗੀ ਆ। ਇਹ ਕਹਿੰਦੇ ਅਸੀਂ ਸਾਰਾ ਕੁਝ ਉਹ ਦੇਖਿਆ ਜਦੋਂ ਮੋਦੀ, ਪ੍ਰਾਈਮ ਮਿਨਿਸਟਰ ਮੋਦੀ ਹੁਣੀ ਅਮਰੀਕਾ ਦੇ ਵਿੱਚ ਵਿਜ਼ਿਟ ਕਰਨ ਆਏ ਸੀ ਤੇ ਉਸ ਟਾਈਮ ਦੇ ਉੱਤੇ ਵਾਲ ਸਟਰੀਟ ਜਰਨਲ ਦੀ ਇੱਕ ਪੱਤਰਕਾਰ ਸੀ ਸਵਰੀਨਾ ਸਦੀਕੀ, ਉਹਨਾਂ ਨੇ ਜਦੋਂ ਇੱਕ ਕੁਐਸਚਨ ਪੁੱਟ ਕੀਤਾ, ਉਸ ਕੁਐਸਚਨ ਤੋਂ ਬਾਅਦ ਇੰਡੀਆ ਦੇ ਵਿੱਚ ਇੰਡੀਆ ਦੀ ਭਾਰਤੀ ਜਨਤਾ ਪਾਰਟੀ ਦਾ ਜੋ ਹੈੱਡ ਸੀ ਉਸ ਨੇ ਜਿਹੜਾ ਆ ਉਸ ਦੇ ਅਗੇਂਸਟ ਟਵਿੱਟਰ ਦੇ ਉੱਤੇ ਜਿਹੜਾ ਲਿਖਿਆ ਵੀ ਇਹ ਕਿਸ ਤਰ੍ਹਾਂ ਜਿਹੜਾ ਇਸ ਨੇ ਪੁੱਛਿਆ, ਤੇ ਉਸ ਬੀਬੀ ਨੂੰ ਬਹੁਤ ਜ਼ਿਆਦਾ ਟਰੋਲ ਕੀਤਾ ਗਿਆ। ਉਹ ਈਵਨ ਉਸ ਨੂੰ ਰੇਪ ਕਰਨ ਤੱਕ ਦੀਆਂ ਜਿਹੜੀਆਂ ਥ੍ਰੈਟਨਿੰਗ ਸ਼ਬਦ ਆ ਉਹ ਟਵਿੱਟਰ ਦੇ ਉੱਤੇ ਲਿਖੇ ਗਏ ਹੈਗੇ ਆ। ਜਿਹੜੀ US CIRF ਆ ਉਹ ਕਹਿੰਦੀ ਆ ਵੀ ਇੰਡੀਆ ਨੂੰ ਬਲੈਕ ਲਿਸਟ ਕਰਨਾ ਚਾਹੀਦਾ। ਉਹ ਕਹਿੰਦੇ ਵੀ ਅਸੀਂ ਪਹਿਲੀ ਵਾਰੀ ਨਹੀਂ ਮੰਗ ਕਰ ਰਹੇ, ਅਸੀਂ 4 ਸਾਲ ਪਹਿਲਾਂ ਵੀ ਮੰਗ ਕੀਤੀ ਸੀ, ਪਿਛਲੇ ਸਾਲ ਵੀ ਮੰਗ ਕੀਤੀ ਸੀ ਜੋ ਬਾਈਡਨ ਉਹਨਾਂ ਦੀ ਸਰਕਾਰ ਤੋਂ ਵੀ ਇਹ ਇੰਡੀਆ ਦੇ ਅਗੇਂਸਟ ਜਿਹੜਾ ਐਕਸ਼ਨ ਲਿਆ ਜਾਣਾ ਚਾਹੀਦਾ ਤੇ ਇੰਡੀਆ ਨੂੰ CPC ਡਿਕਲੇਅਰ ਕੀਤਾ ਜਾਣਾ ਚਾਹੀਦਾ ਹੈਗਾ। ਪਰ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਸਰਕਾਰ ਨੇ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ। ਪਰ ਜਦੋਂ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਤੁਸੀਂ ਸਾਰਾ ਕੁਝ ਦੇਖਿਆ ਹੀ ਹੈਗਾ ਵੀ ਕੀ ਕੁਝ ਵਾਪਰਿਆ ਆ, ਵੀ ਜਦੋਂ ਕਲੀਅਰ ਹੀ ਹੋ ਗਿਆ ਵੀ ਅਮਰੀਕਾ ਦੇ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਤੇ ਕਤਲ ਕਰਨ ਦੀ ਕੋਸ਼ਿਸ਼ ਹੋ ਰਹੀ ਸੀ, ਤੇ ਉਸ ਤੋਂ ਬਾਅਦ ਹੁਣ ਇਹ ਹੋਰ ਵੀ ਬਣ ਜਾਂਦਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਵੀ ਭਾਰਤ ਨੂੰ ਇਮੀਡੀਏਟਲੀ CPC ਡਿਕਲੇਅਰ ਕੀਤਾ ਜਾਵੇ। US CIRF ਕਮਿਸ਼ਨ ਦੇ ਡੇਵਿਡ ਕਰੀ ਹੈਗੇ ਆ, ਉਹ ਕਹਿੰਦੇ ਆ ਵੀ ਜੋ ਇੰਡੀਅਨਸ ਲਿਵਿੰਗ ਅਬਰੋਡ, ਜੋ ਭਾਰਤ ਤੋਂ ਬਾਹਰ ਵਸਦੇ ਸਿੱਖ ਆ, ਉਹਨਾਂ 'ਚ ਜਰਨਲਿਸਟ ਵੀ ਹੈਗੇ ਆ, ਉਹਨਾਂ 'ਚ ਹਿਊਮਨ ਰਾਈਟ ਐਕਟਿਵਿਸਟ ਵੀ ਹੈਗੇ ਆ, ਉਹਨਾਂ ਦੇ ਵਿੱਚ ਉਹ ਲੋਕ ਵੀ ਆ ਜਿਹੜੇ ਆਪਣੀ ਆਜ਼ਾਦੀ ਦੀ ਗੱਲ ਕਰਦੇ ਹੈਗੇ ਆ। ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਮਾਰਨ ਦੀ ਕੋਸ਼ਿਸ਼ ਅਮਰੀਕਾ ਦੇ ਵਿੱਚ, ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰਾਂ ਨੂੰ ਭਾਰਤ ਦੇ ਵਿੱਚ ਤੰਗ ਕੀਤਾ ਜਾਂਦਾ ਆ, ਇਹ ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਉਹਨਾਂ ਦੀਆਂ ਜ਼ਮੀਨਾਂ, ਪ੍ਰਾਪਰਟੀਆਂ ਜ਼ਬਤ ਕਰਨ ਦੀ ਗੱਲ ਕੀਤੀ ਜਾਂਦੀ। ਤੇ ਦੂਸਰੇ ਪਾਸੇ ਜਿਹੜਾ ਭਾਰਤ ਆ ਉਹ ਇਹ ਕਹਿੰਦਾ ਵੀ ਅਸੀਂ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਆ, ਸਾਡੇ 'ਚ ਸਾਰੀ ਤਰ੍ਹਾਂ ਦੇ ਲੋਕ ਵਸਦੇ ਆ, ਸਾਡਾ ਜਿਹੜਾ ਮੁਲਕ ਆ ਉੱਥੇ ਚਾਰੇ ਧਰਮ ਹੈਗੇ ਆ, ਹਿੰਦੂ, ਮੁਸਲਿਮ, ਕ੍ਰਿਸਚੀਅਨ, ਜਿਹੜੇ ਹੈਗੇ ਆ ਸਿੱਖ, ਸਾਰੇ ਉੱਥੇ ਹੈਗੇ ਆ, ਵੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਜਦ ਕਿ ਉਹਨਾਂ ਦਾ ਪੂਰਾ ਜਲੂਸ ਪਿਛਲੇ 3 ਮਹੀਨਿਆਂ 'ਚੋਂ ਪੂਰੇ ਵਰਲਡ ਦਾ ਜਿਹੜਾ ਟੌਪ ਨੌਚ ਮੀਡੀਆ ਆ ਉਹਨਾਂ ਨੇ ਕੱਢਿਆ ਹੈਗਾ। ਸੋ ਪਿਛਲੇ 40 ਸਾਲਾਂ ਤੋਂ ਸਿੱਖ ਵਾਰ-ਵਾਰ ਰੌਲਾ ਪਾਉਂਦੇ ਰਹੇ ਪੂਰੀ ਦੁਨੀਆ ਦੇ ਕੋਲ ਵੀ ਸਾਡੇ ਨਾਲ ਬਹੁਤ ਵੱਡਾ ਜ਼ੁਲਮ ਹੋਇਆ, ਵੀ ਸਾਡੀ ਗੱਲ ਸੁਣੋ। ਪਰ ਉੱਥੇ ਦਾ ਜਿਹੜਾ ਮੀਡੀਆ ਆ, ਉੱਥੇ ਦੀ ਸਰਕਾਰ ਨੇ ਇੰਨਾ ਜ਼ਿਆਦਾ ਜਿਹੜਾ ਰੌਲਾ ਪਾਇਆ ਸੀ, ਸਿੱਖਾਂ ਦੀ ਵਿਚਾਰਿਆਂ ਦੀ ਕਿਤੇ ਵੀ ਆਵਾਜ਼ ਸੁਣੀ ਨਹੀਂ ਗਈ। ਹੁਣ ਜਦੋਂ ਇਹ ਸਾਰਾ ਕੁਝ ਬਾਹਰ ਆਇਆ ਆ ਤੇ ਹੁਣ ਇੰਡੀਆ ਵਾਲਿਆਂ ਨੂੰ ਕੁਝ ਸੁੱਝ ਨਹੀਂ ਰਿਹਾ, ਇੱਥੋਂ ਤੱਕ ਕਿ ਜਿਹੜਾ ਗੋਦੀ ਮੀਡੀਆ ਆ, ਜਿਹੜਾ 24 ਘੰਟੇ ਜਿਹੜਾ ਆ ਪ੍ਰਚਾਰ ਕਰਦਾ ਰਹਿੰਦਾ ਆ ਸਿੱਖਾਂ ਦੇ ਉਲਟ, ਮੁਸਲਮਾਨਾਂ ਦੇ ਉਲਟ, ਕ੍ਰਿਸਚਨਾਂ ਦੇ ਉਲਟ, ਉਹਨਾਂ ਨੇ ਵੀ ਮੂੰਹ ਦੇ ਵਿੱਚ ਘੂੰਗਣੀਆਂ ਪਾਈਆਂ ਹੋਈਆਂ ਜਦੋਂ ਤੋਂ ਹੀ ਅਮਰੀਕਾ ਵਾਲਿਆਂ ਨੇ ਕਿਹਾ ਆ ਵੀ ਸਾਡੇ ਕੋਲ ਪ੍ਰੂਫ ਹੈਗੇ ਆ। ਕੈਨੇਡਾ ਵਾਲਿਆਂ ਨੂੰ ਤਾਂ ਇਹਨਾਂ ਨੇ ਵੈਸੇ ਹੀ ਚੁੱਪ ਕਰਾਤਾ। ਈਵਨ ਉੱਥੇ ਦਾ ਜਿਹੜਾ ਫੋਰਨ ਮਿਨਿਸਟਰ ਉਹ ਕੈਨੇਡਾ ਦੇ ਐਲੀਗੇਸ਼ਨਸ ਨੂੰ ਇਹ ਕਹਿੰਦਾ ਸੀ ਇਹ ਤਾਂ ਅਬਸਰਡ ਆ। ਹੁਣ ਅਮਰੀਕਾ ਨੇ ਜਦੋਂ ਕੀਤਾ, ਕਹਿੰਦੇ ਨਹੀਂ ਜੀ ਅਸੀਂ ਤਾਂ ਕਮਿਸ਼ਨ ਬਿਠਾ ਲਿੱਤਾ ਇਹਦੇ ਤੇ, ਅਸੀਂ ਇਹਦੀ ਪੂਰੀ ਤਹਿ ਤੱਕ ਜਾਵਾਂਗੇ, ਅਸੀਂ ਇਸ ਨੂੰ ਇਨਵੈਸਟੀਗੇਟ ਕਰਾਂਗੇ। ਸੋ ਇਹ ਦੇਖੋ ਵੀ ਕਿੰਨਾ ਜਿਹੜਾ ਇਹਦੇ ਅਸਰ ਹੁੰਦਾ ਆ। ਦੂਸਰੇ ਪਾਸੇ ਬਹੁਤ ਵਾਰ ਇਹ ਹੁੰਦਾ, ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਸੀ ਵੀ ਭਾਰਤ ਦਾ ਜੋ ਕੌਂਸਲੇਟ ਆ ਉਹ ਕਿਸੇ ਗੁਰੂ ਘਰ ਗਿਆ, ਉਹਨੂੰ ਰੋਕਿਆ ਗਿਆ। ਬੜਾ ਇੰਡੀਆ ਦੇ ਮੀਡੀਆ ਨੇ ਰੌਲਾ ਪਾਇਆ। ਹਾਲਾਂਕਿ ਤੁਸੀਂ ਕਿਸੇ ਵੀ ਗੁਰੂ ਘਰ ਚਲ ਜਾਓ, ਕਿਸੇ ਨੂੰ ਰੋਕਿਆ ਨਹੀਂ ਜਾਂਦਾ। ਹਾਂ, ਉਹ ਐਜ਼ ਏ ਚੀਫ ਗੈਸਟ ਨਾ ਆਵੇ। ਬਹੁਤ ਸਾਰੇ ਤੁਸੀਂ ਗੁਰੂ ਘਰਾਂ 'ਚ ਦੇਖੋਗੇ, ਮੈਂ ਖੁਦ ਦਾ ਉਦਾਹਰਨ ਆ ਵੀ ਸੈਨੋਜ਼ੇ ਗੁਰੂ ਘਰ, ਫਰੀਮੌਂਟ ਗੁਰੂ ਘਰ, ਬਹੁਤ ਸਾਰੇ ਵਾਸ਼ਿੰਗਟਨ ਸਟੇਟ 'ਚ ਗੁਰੂ ਘਰ ਆ। 50-50 60% ਜਿਹੜੇ ਆ ਉੱਥੇ ਨੌਨ ਸਿੱਖ ਉਹ ਗੁਰੂ ਘਰਾਂ 'ਚ ਜਾਂਦੇ ਆ। ਉਹਨਾਂ 'ਚ ਹਿੰਦੂ ਵੀ ਹੁੰਦੇ ਆ, ਗੋਰੇ ਵੀ ਹੁੰਦੇ ਆ, ਵੱਖ-ਵੱਖ ਤਰ੍ਹਾਂ ਦੇ। ਕਦੇ ਗੁਰੂ ਘਰ 'ਚ ਕਿਸੇ ਨੂੰ ਕੋਈ ਰੋਕਦਾ ਨਹੀਂ ਹੈ। ਪਰ ਜਦੋਂ ਤੁਸੀਂ ਐਜ਼ ਏ ਚੀਫ ਗੈਸਟ ਜਾਂਦੇ ਆ ਤੇ ਤੁਹਾਡੇ ਮੁਲਕ ਦੇ ਉੱਤੇ ਇਲਜ਼ਾਮ ਲੱਗਦੇ ਆ ਵੀ ਸਾਡੇ ਸਿਟੀਜ਼ਨਾਂ ਨੂੰ, ਅਮਰੀਕਨ ਸਿਟੀਜ਼ਨਾਂ ਨੂੰ ਤੁਹਾਡਾ ਮੁਲਕ ਜਿਹੜਾ ਆ ਉਹ ਕਤਲ ਕਰਨ ਦੀ ਕੋਸ਼ਿਸ਼ ਕਰਦਾ, ਵੀ ਉਹਦਾ ਜਵਾਬ ਤਾਂ ਦੇਣਾ ਹੀ ਬਣਦਾ ਆ।
ਹੁਣ ਦੇਖੋ ਵੀ ਜਿਹੜੀ ਰਿਊਟਰਸ ਨੇ ਰਿਪੋਰਟ ਛਾਪੀ ਆ, ਜਦੋਂ ਰਿਊਟਰਸ ਦੇ ਪੱਤਰਕਾਰ ਨੇ ਇਹ ਜਿਹੜੀ USCIRF ਦੀ ਰਿਪੋਰਟ ਪੂਰੀ ਕੀਤੀ ਕਵਰ, ਉਸ ਤੋਂ ਬਾਅਦ ਉਹਨਾਂ ਨੇ ਭਾਰਤੀ ਕੌਂਸਲੇਟ ਦਾ ਜਿਹੜਾ ਆ ਉਹਦਾ ਵਿਊ ਪੁਆਇੰਟ ਲੈਣਾ ਚਾਹਿਆ ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਹ ਫਰਜ਼ ਤਾਂ ਬਣਦਾ ਨਾ ਉਹਨਾਂ ਦਾ ਕੁਛ ਨਾ ਕੁਛ ਜਵਾਬ ਦਿੱਤਾ ਜਾਵੇ, ਭਈ ਇਹ ਸੱਚਮੁੱਚ ਹੀ ਇੰਡੀਆ ਵਾਲੇ ਕੁਛ ਕਰ ਰਹੇ ਆ ਜਾਂ ਨਹੀਂ ਕਰ ਰਹੇ। ਰਿਊਟਰਸ ਨੇ ਕਿਹਾ ਵੀ ਇੰਡੀਅਨ ਐਮਬੈਸੀ ਨੇ ਸਾਡਾ ਜਵਾਬ ਹੀ ਨਹੀਂ ਦਿੱਤਾ। ਇੱਥੋਂ ਤੱਕ ਨਹੀਂ, ਇੰਡੀਆ ਵਾਲੇ ਬਾਰ-ਬਾਰ ਜੋ USCIRF ਦੀ ਰਿਪੋਰਟ ਆ ਉਸ ਨੂੰ ਰਿਜੈਕਟ ਕਰਦੇ ਰਹੇ ਆ ਪਿਛਲੇ ਸਾਲਾਂ 'ਚ। ਇਹ ਕਹਿੰਦੇ ਵੀ ਮਿਸ ਰੀਪ੍ਰੈਜ਼ੈਂਟੇਸ਼ਨ ਆਫ ਫੈਕਟਸ ਹੈਗੀ ਆ, ਕਹਿੰਦੇ ਵੀ ਇਹ ਵਾਇਸਡ ਐਂਡ ਮੋਟੀਵੇਟਡ ਕਮੈਂਟਸ ਵਾਲੀ ਰਿਪੋਰਟ ਹੈਗੀ ਆ। ਹੁਣ ਜਿੰਨੇ ਵੀ ਸਾਡੇ ਸਰੋਤੇ ਆ, ਤੁਸੀਂ ਪਿਛਲੇ 2 ਮਹੀਨਿਆਂ ਤੋਂ ਮੀਡੀਆ ਦੇਖ ਰਹੇ ਆ, ਪੂਰੀ ਦੁਨੀਆ ਦਾ ਮੀਡੀਆ, ਚਾਹੇ ਉਹ ਕੈਨੇਡਾ ਦਾ ਆ, UK ਦਾ ਆ, ਅਮਰੀਕਾ ਦਾ ਆ, ਫਰਾਂਸ ਦਾ ਆ, ਤੁਹਾਡੇ ਸਾਹਮਣੇ ਸੱਚਾਈ ਆ ਗਈ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਉਹ ਸਰਕਾਰ ਜਿਹੜੀ ਸਾਨੂੰ ਬਾਰ-ਬਾਰ, ਚਾਹੇ ਉਹ ਕਿਸਾਨ ਮੋਰਚਾ ਹੋਵੇ, ਚਾਹੇ ਕਿਸੇ ਦੀ ਕੋਈ ਮੰਗ ਹੋਵੇ, ਹਮੇਸ਼ਾ ਹੀ ਅੱਤਵਾਦੀ, ਵੱਖਵਾਦੀ, ਪਾਕਿਸਤਾਨ ਵਾਲੇ ਇਹਨਾਂ ਨੂੰ ਸਪੋਰਟ ਕਰਦੇ ਆ, ਕਹਿੰਦੇ ਰਹੇ ਆ। ਹੁਣ ਉਹਨਾਂ ਨੂੰ ਜਿਹੜਾ ਆ ਆਪਣਾ ਮੂੰਹ ਛੁਪਾਉਣ ਦੇ ਲਈ ਵੀ ਸਮਾਂ ਨਹੀਂ ਲੱਭ ਰਿਹਾ ਹੈਗਾ। ਉਹਨਾਂ ਨੂੰ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕੀ ਕਰੀਏ। ਸੋ ਜੋ ਮੈਂ ਰਿਪੋਰਟ ਦੇ ਉੱਤੇ ਸ਼ੁਰੂਆਤ ਇਸ ਸ਼ਬਦ ਦੇ ਨਾਲ ਕੀਤੀ ਸੀ ਵੀ ਸਮਾਂ ਬੜਾ ਬਲਵਾਨ ਆ, ਸੱਚ ਦਾ ਨਿਤਾਰਾ ਇੱਥੇ ਹੀ ਹੋ ਜਾਂਦਾ। ਹੁਣ ਸੱਚ ਜਿਹੜਾ ਆ ਉਹ ਦੁਨੀਆ ਦੇ ਸਾਹਮਣੇ ਆ ਗਿਆ ਆ। ਹੁਣ ਦੇਖਦੇ ਆ ਵੀ ਅਮਰੀਕਾ ਦੀ ਸਰਕਾਰ ਜਿਹੜੀ ਆ ਉਹ ਭਾਰਤ ਦੀ ਸਰਕਾਰ ਨੂੰ ਜਾਂ ਭਾਰਤ ਨੂੰ ਬਲੈਕ ਲਿਸਟ ਕਰੂਗੀ ਕਿ ਨਹੀਂ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।